अस्सलाम वालेकुम ਤੇ ਸਤਿ ਸ਼੍ਰੀ ਅਕਾਲ ਆਪਣੇ ਵੇਖਣ ਵਾਲਿਆਂ ਨੂੰ। ਮੈਂ ਤੁਹਾਡੀ ਹੋਸਟ ਨਾਇਬ ਸ਼ਫੀਕ। ਅੱਜ ਅਸੀਂ ਕਰਤਾਰਪੁਰ ਦੇ ਵਿੱਚ ਆਏ ਸੀ ਤੇ ਸਾਡੇ ਨਾਲ ਇੱਕ ਬਹੁਤ ਹੋਰ ਸੋਹਣੀ ਜਿਹੜੀ ਪਾਕਿਸਤਾਨ ਦੀ ਫੈਮਿਲੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਕਿ ਇਹਨਾਂ ਨੂੰ कैसा लगा, ਉਹ ਦੁਬਾਰਾ ਆਏ ਨੇ ਜਾਂ ਪਹਿਲੀ ਵਾਰ ਆਏ ਨੇ, ਕਿਸ ਜੋ ਵੀ ਗੱਲਬਾਤ ਅਸੀਂ ਕਰਦੇ ਹਾਂ। अस्सलाम वालेकुम जी। वालेकुम अस्सलाम। ਕੀ ਹਾਲ ਚਾਲ ਨੇ ਤੁਹਾਡੇ? अल्हम्दुलिल्लाह बिल्कुल ठीक। ਕੀ ਨਾਂ ਹੈ ਤੁਹਾਡਾ? अलमीरा फिरदौस। ਅਲਮੀਰਾ ਫਿਰਦੌਸ। ਹਾਂਜੀ। ਤੁਸੀਂ ਇੱਥੇ ਕਰਤਾਰਪੁਰ ਇਕੱਲੇ ਆਏ ਹੋ ਜਾਂ ਫੈਮਿਲੀ ਦੇ ਨਾਲ नहीं ਆਏ नहीं ਹੋ? फैमिली के साथ आए हैं। ਅੱਛਾ ਠੀਕ ਹੈ, ਪੂਰੀ ਫੈਮਿਲੀ ਦੇ ਨਾਲ ਆਏ हाँ ਹੋ। जी फैमिली के नाल। ਤੇ ਤੁਸੀਂ ਪਹਿਲੀ ਦਫਾ ਆਏ ਹੋ ਇੱਥੇ? हाँ जी पहली दफ़ा फर्स्ट टाइम आ रहे हैं। ਅੱਛਾ, ਤੇ ਤੁਸੀਂ ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ? अल्हम्दुलिल्लाह बहुत अच्छा लग रहा है। ਠੀਕ ਹੈ, ਤੇ ਇਹ ਦੱਸੋ ਤੁਸੀਂ ਕੀ ਕਰਦੇ ਹੋ? मैं मेडिकल फर्स्ट ईयर बीडीएस से एग्जाम्स तो फारिग हुई हूँ तो अच्छा सेकंड जी। ईयर इंशाल्लाह ताला स्टार्ट होने ਵਾਹ ਜੀ ਵਾਹ, ਤੁਸੀਂ ਹੁਣ ਡਾਕਟਰ ਬਣਨ ਹਾਂਜੀ, ਲੱਗੇ ਹੋ? ਇੰਸ਼ਾਅੱਲਾ ਤਾਲਾ ਠੀਕ ਹੈ। ਡਾਕਟਰ। ਤੇ ਤੁਸੀਂ ਕਿਹੜੇ ਸ਼ੋਬੇ 'ਚ ਆਪਣਾ ਜ਼ਿਆਦਾ ਦਿਲਚਸਪੀ ਰੱਖਦੇ ਹੋ? बीडीएस ਬੀਡੀਐਸ ਡੈਂਟਿਸਟ ਬਣੋਗੇ? ਜੀ, dentist। ਠੀਕ ਹੈ, ਤੇ ਠੀਕ ਹੈ ਜੀ, ਦੰਦਾਂ ਦਾ ਅੱਛਾ ਜਿਹਾ ਇਲਾਜ ਕਰੋ। ਹਾਂਜੀ, ਇੰਸ਼ਾਅੱਲਾ। ਦੰਦਾਂ ਦੇ ਵੀ ਬੜੇ ਮਸਾਇਲ ਹੁੰਦੇ ਪਏ ਨੇ ਅੱਜ ਕੱਲ੍ਹ। ਬੇਸ਼ੱਕ। ਤੇ ਇਹ ਤੁਹਾਡੇ ਨਾਲ मदर है मेरी। ਅੱਛਾ ਮਦਰ ਨੇ। अस्सलाम वालेकुम जी। ਕੀ ਨਾਂ ਹੈ ਤੁਹਾਡਾ? आसिया मिसिज आसिया। ਮਿਸਿਸ ਆਸੀਆ। ਅੱਛਾ, ਤੁਸੀਂ ਕੀ ਕਰਦੇ ਹੋ? ਹਾਊਸ ਵਾਈਫ? जी मैं हाउस वाइफ। ਅੱਛਾ ਜੀ, ਤੇ ਤੁਸੀਂ ਵੀ ਇੱਥੇ ਫਸਟ ਟਾਈਮ ਆਏ ਹੋ ਫੈਮਿਲੀ ਦੇ ਨਾਲ? हाँ जी ਅਸੀਂ ਆਪਣੀ ਫੈਮਿਲੀ ਦੇ ਨਾਲ ਫਸਟ ਟਾਈਮ ਇੱਥੇ ਆਏ ਹਾਂ। ਸਹੀ, ਤੇ ਤੁਹਾਨੂੰ ਕਿਹੋ ਜਿਹਾ ਲੱਗਾ ਇੱਥੇ ਆ ਕੇ? अच्छा लग गया है, ठीक है, बिल्कुल बहुत अच्छा है, बड़ी पुरसकून जगह है। ਸਹੀ, ਤੇ ਇਹ ਤੁਹਾਡੇ ਨਾਲ? ਇਹ ਮੇਰੀ ਬੇਟੀ ਹੈ, ਮੇਰੇ ਹਸਬੈਂਡ ਦੇ ਨਾਲ। ਠੀਕ ਹੈ। ਕੀ ਹਾਲ ਚਾਲ ਨੇ ਤੁਹਾਡੇ? ਅੱਲਾ ਦਾ ਕਰਮ ਸ਼ੁਕਰ। ਕੀ ਨਾਂ ਹੈ ਤੁਹਾਡਾ? ਮੁਹੰਮਦ ਅਮੀਨ। ਠੀਕ ਹੈ, ਤੇ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਆਏ ਹੋ ਇੱਥੇ। ਇਹ ਮੈਂ ਬੱਚੀਆਂ ਵੇਖਦੀ ਪਈ ਸੀ ਨਾ, ਯੂਨੀਫਾਰਮ ਪਾਏ ਹੋਏ ਨੇ, ਮਤਲਬ ਡਰੈਸ ਵੀ ਚੇਂਜ ਨਹੀਂ ਕੀਤੀ। ਬਹੁਤ ਅੱਛੀ ਗੱਲ ਹੈ ਕਿ ਤੁਸੀਂ ਆਪਣੇ ਆ ਕੇ ਇੱਥੇ ਰਿਪਰੈਜ਼ੈਂਟ ਕਰੋ ਕਿ ਤੁਸੀਂ ਦੱਸੋ ਕਿ ਤੁਸੀਂ ਕੀ ਸੋਚ ਕੇ ਇੱਥੇ ਆਏ ਕਿ ਜਾਓਗੇ, ਕਿਸ ਤਰ੍ਹਾਂ ਦਾ ਮਾਹੌਲ ਮਿਲੇਗਾ, ਲੋਕ ਮਿਲਣਗੇ। ਤੁਸੀਂ ਬਿਲਡਿੰਗ ਵੇਖਣ ਵਾਸਤੇ ਆਏ ਸੀ ਜਾਂ ਸਿੱਖ ਯਾਤਰੀਆਂ ਨੂੰ ਮਿਲਣ ਵਾਸਤੇ ਆਏ ਸੀ? ਕੀ ਤੁਹਾਡਾ? ਅਸੀਂ ਦੋਨੋਂ ਸਾਡੇ ਮਕਾਸਦ ਸਨ। ਅਸੀਂ ਇਹ ਬਜ਼ੁਰਗਾਂ ਦੀ ਦਰਬਾਰ ਵੀ ਦੇਖਣ ਆਏ ਹਾਂ ਔਰ ਲੋਕਾਂ ਨੂੰ ਮਿਲਣ ਆਏ ਹਾਂ, ਕਿਉਂਕਿ ਸਾਡੇ ਬਜ਼ੁਰਗ, ਅਸੀਂ ਵੀ ਇੰਡੀਆ ਦੇ ਸਨ। ਅੱਛਾ, ਅਸੀਂ ਜ਼ਿਲ੍ਹਾ ਅੰਬਾਲਾ ਦੇ ਸਾਡੇ ਬਜ਼ੁਰਗ ਸਨ, ਮਾਈਗ੍ਰੇਟ ਕਰਕੇ ਇੱਥੇ ਆਏ ਸਹੀ। ਸਨ। ਅਸੀਂ ਦੇਖ ਰਹੇ ਹਾਂ ਕਿ ਇਹਨਾਂ ਲੋਕਾਂ ਦਾ ਪਿਆਰ ਮੁਹੱਬਤ ਮਿਲਣ ਸੁਣ ਕੈਸਾ ਹੈ। ਬਹੁਤ ਵਧੀਆ ਹੋ ਗਿਆ ਜੀ ਕਿ ਤੁਸੀਂ ਵੀ ਮਾਈਗ੍ਰੇਟਿਡ ਸੋ, ਤੁਹਾਡੇ ਵੱਡੇ ਮਾਈਗ੍ਰੇਟ ਜੀ, ਇੱਥੇ ਜੀ। ਕਰਕੇ ਆਏ ਨੇ। ਤੇ ਇੱਥੋਂ ਜਿਹੜੇ ਗਏ ਨੇ ਉਹਨਾਂ ਦੀਆਂ ਜਗ੍ਹਾ ਇੱਥੇ ਰਹਿ ਗਈਆਂ, ਜਿਹੜੇ ਉੱਧਰੋਂ ਇੱਥੇ ਆਏ ਨੇ ਉਹਨਾਂ ਦੀਆਂ ਬਹੁਤ ਸੀ ਜਿਹੜੀ ਐਸੀਆਂ ਜਗ੍ਹਾ ਸੀ ਬਾਓ ਅਜਦਾਦ ਉੱਥੇ ਰਹਿ ਗਏ। ਤੇ ਇਹ ਦੱਸੋ ਤੁਸੀਂ ਕਿ ਤੁਹਾਡੇ ਜਿਹੜੇ ਵੱਡੇ ਸੀ ਉਹ ਸਿੱਖਾਂ ਬਾਰੇ, ਕਿਉਂਕਿ ਮੈਜੋਰਿਟੀ ਸਿੱਖਾਂ ਦੀ ਸੀ ਇੱਥੇ, ਉਹ ਕੀ ਤੁਹਾਨੂੰ ਦੱਸਦੇ ਸੀ ਕਿ ਕਿਸ ਤਰ੍ਹਾਂ ਦੇ ਲੋਕ ਸੀ? ਕੁਛ ਇਸ ਤਰ੍ਹਾਂ ਦੱਸੋ ਕਿ ਜੋ ਤੁਹਾਡੇ ਵੱਡੇ ਕਹਿੰਦੇ ਸੀ, ਤੁਹਾਨੂੰ ਕੀ ਲੈਸਨ ਦੇ ਕੇ ਗਏ? ਸਾਨੂੰ ਵੱਡਿਆਂ ਨੇ ਦੱਸਿਆ ਕਿ ਉਹਨਾਂ ਦਾ ਸਾਡਾ ਅੱਛਾ ਬਹਿਨ ਖਲੋਣ ਸੀ, ਅੱਛਾ ਵਕਤ ਗੁਜ਼ਰਦਾ ਰਿਹਾ, ਪਿਆਰ ਮੁਹੱਬਤ ਕਰਨ ਵਾਲੇ ਲੋਕ ਸਨ। ਜੋ ਅੱਜ ਅਸੀਂ ਸੁਣ ਰਹੇ ਹਾਂ ਪ੍ਰੋਪੇਗੈਂਡਾ, ਉਹ ਚੀਜ਼ ਐਸੀ ਨਹੀਂ ਸੀ। ਉਹਨਾਂ ਨੇ ਸਹੀ। ਪਿਆਰ ਮੁਹੱਬਤ ਹੀ ਉਹਨਾਂ ਦਿੱਤਾ ਸਾਨੂੰ। ਬਿਲਕੁਲ ਜੀ, ਇਹ ਵੇਖਣ ਸੁਣਨ ਦਾ ਬੜਾ ਫਰਕ ਹੁੰਦਾ ਹੈ। ਜੀ, ਜੀ। ਤੇ ਕਿ ਇੱਕ ਚੀਜ਼ ਵੇਖੀ ਦੀ ਹੋਰ ਹੈ ਤੇ ਸੁਣਨ ਦੇ ਵਿੱਚ ਕੁਝ ਹੋਰ ਮਿਲਦੀ ਹੈ। ਤੇ ਇਹ ਦੱਸੋ, ਘਰ ਦੇ ਸਾਰੇ ਕੰਮ ਸ਼ਮ ਕਰਕੇ ਆਏ ਹੋ? ਠੀਕ ਹੈ, ਬਿਲਕੁਲ ਵਿਹਲੇ ਹੋ ਕੇ ਆਏ ਹੋ ਤੁਸੀਂ। ਤੇ ਹੁਣ ਤੁਸੀਂ ਜਦੋਂ ਇੱਥੇ ਜਾਓਗੇ ਸ਼ਾਪਿੰਗ ਵਗੈਰਾ ਕਰੋਗੇ, ਕੋਈ ਸੁਗਾਤ ਇੱਥੇ ਦੀ ਲੈ ਕੇ ਜਾਓਗੇ, ਦੱਸੋਗੇ ਕਿ ਅਸੀਂ ਉੱਥੋਂ ਹੋ ਕੇ ਉੱਥੋਂ ਇਹ ਲੈ ਕੇ ਆਏ ਸੀ? ਫਿਲਹਾਲ ਤੇ ਅਸੀਂ ਦੇਖ ਰਹੇ ਹਾਂ, ਸਾਰੇ ਘੁੰਮ ਫਿਰ ਰਹੇ ਹਾਂ। ਉਸ ਤੋਂ ਬਾਅਦ ਵਾਪਸੀ 'ਚ ਇਰਾਦਾ ਕਰਨੇ ਆ ਕਿ ਕੀ ਕਰਨਾ ਹੈ, ਇੱਥੋਂ ਕੀ ਲੈ ਕੇ ਜਾਣਾ ਹੈ ਜਾਂ ਕੀ ਨਹੀਂ, ਉਹ ਫਿਰ ਬਾਅਦ ਵਿੱਚ ਫਾਈਨਲ ਕਰਾਂਗੇ। ਸਹੀ, ਤੇ ਕੁਝ ਖਾਣ ਪੀਣ ਨੂੰ ਲੈ ਕੇ ਆਏ ਹੋ ਕਿ ਪਿਕਨਿਕ ਵਾਸਤੇ ਪਹਿਲੇ ਹੁੰਦਾ ਸੀ ਨਾ ਜਦੋਂ ਪਾਰਕ 'ਚ ਜਾਂਦੇ ਸੀ ਕੋਈ, ਤੇ ਉਹ ਖਾਣਾ ਵੀ ਨਾਲ ਲੈ ਕੇ ਜਾਂਦੇ ਸੀ, ਤੇ ਤੁਸੀਂ ਇੱਥੋਂ ਹੀ ਖਾਓਗੇ? ਹਾਂਜੀ ਅਸੀਂ ਇੱਥੋਂ ਹੀ ਹੋਟਲ ਤੋਂ ਹੀ ਖਾਵਾਂਗੇ ਖਾਣਾ। ਅੱਛਾ ਜੀ। ਘਰ ਦਾ ਖਾਣਾ ਤੇ 12 ਮਹੀਨੇ ਘਰ ਖਾਈਦਾ ਹੀ ਹੈ, ਬਾਹਰ ਨਿਕਲ ਕੇ ਬਾਹਰ ਦਾ ਮੌਕਾ ਮਿਲਦਾ। ਬਿਲਕੁਲ ਜੀ, ਬਿਲਕੁਲ। ਬੇਗਮਾਤ ਨੂੰ ਹੱਕ ਹੁੰਦਾ ਹੈ ਕਿ ਉਹ ਕਦੀ ਕਦੀ ਬਾਹਰ ਨਿਕਲਦੀਆਂ ਨੇ ਤੇ ਉਹਨਾਂ ਨੂੰ ਬਾਹਰੋਂ ਹੀ ਖਾਣਾ ਚਾਹੀਦਾ ਹੈ, ਉਹਨਾਂ ਦਾ ਵੀ ਰਾਈਟ ਹੁੰਦਾ ਹੈ। ਤੇ ਇਹ ਹੁਣ ਇਹਨਾਂ ਵੱਲ ਜਾਂਦੇ ਆ, ਇਹਨਾਂ ਨੂੰ ਬੱਚਿਆਂ ਨੂੰ ਪੁੱਛਦੇ ਆ ਜੀ। ਕੀ ਨਾਮ ਹੈ ਆਪਕਾ? नहदिया सना। ਸੌਰੀ? नहदिया सना। ਨਹਿਤੀਆ ਸਨਾ, ਬੜਾ ਖੂਬਸੂਰਤ ਨਾਂ ਹੈ ਤੁਹਾਡਾ। ਕੀ ਮਤਲਬ ਹੈ ਇਹਦਾ? लाइक मुनफरिद। ਅੱਛਾ, ਡਿਫਰੈਂਟ। ਠੀਕ ਹੈ, ਤੇ ਇਹ ਤੁਹਾਡੇ ਨਾਲ? मैं इनका भाई हूँ अब्दुल्ला। ਅਬਦੁੱਲਾ। ਔਰ ਤੁਹਾਡਾ ਨਾਮ? आयशा तहरीम। एमन फातिमा। ਤੁਹਾਡੀਆਂ ਅੱਖਾਂ ਆਲਮੋਸਟ ਸੇਮ ਨੇ, ਇਹਨਾਂ ਦੀਆਂ ਇਹਦੀਆਂ ਥੋੜੀਆਂ ਡਿਫਰੈਂਟ ਨੇ। ਕਿਹਦੇ ਤੇ ਗਈਆਂ ਤੁਹਾਡੀਆਂ ਅੱਖਾਂ? मम्मा पे। ਮਾਮਾ ਤੇ ਗਈਆਂ ਨੇ। ਅੱਛਾ, ਤੁਸੀਂ ਕਿਹੜੀ ਕਲਾਸ ਦੇ ਸਟੂਡੈਂਟ ਹੋ? मैं सेकंड ईयर में प्री मेडिकल कर रही हूँ। ਪ੍ਰੀ ਮੈਡੀਕਲ। ਇਹ ਤੁਹਾਡੇ ਸਿਸਟਰ ਨੇ ਨਾ? ਜੀ। ਇਹ ਵੀ ਮੈਡੀਕਲ ਕਰਦੇ ਪਏ ਨੇ। ਇਹ ਵੀ ਸਾਰਿਆਂ ਦੀ ਡਾਕਟਰ ਬਣਨ ਦੀ ਖੁਆਇਸ਼ ਹੈ। ਹੋਰ ਤੁਸੀਂ ਕੁਝ ਨਹੀਂ ਬਣਨਾ? नहीं मैंने डिज़ाइनर बनना है। ਡਿਜ਼ਾਈਨਰ ਬਣਨਾ ਹੈ। ਅੱਛਾ, ਤੇ ਤੁਸੀਂ ਹੁਣੇ ਕਿਹੜੀ ਕਲਾਸ 'ਚ ਪੜ੍ਹਦੇ ਹੋ? मैं फर्स्ट ईयर में हूँ। ਅੱਛਾ, ਫਸਟ ਈਅਰ। ਆਈਕਾਮ ਆਈਸੀਐਸ ਕੀ ਕਰਦੇ? ਆਈਸੀਐਸ ਕਰਦੇ ਪਿਓ ਤੇ ਉਹ मैट्रिक ਮੈਟ੍ਰਿਕ ਕਰਦੇ ਪਿਓ। ਤੇ ਤੁਸੀਂ ਕੀ ਬਣਨਾ ਹੈ ਵੱਡੇ ਹੋ ਕੇ? इंशाल्लाह। वैसे मतलब आइडिया तो ये कि स्कॉलर बनेंगे या फिर आर्टिस्ट।
ਅੱਛਾ, ਤੇ ਇਹ ਦੱਸੋ ਤੁਸੀਂ ਕਿ ਤੁਸੀਂ ਇੱਥੇ ਆਏ, ਤੁਹਾਨੂੰ ਕਿਹਦਾ ਲੱਗਾ, ਤੁਸੀਂ ਕੀ ਸੋਚ ਕੇ ਆਏ ਸੀ ਕਿ ਜਾਵਾਂਗੇ, ਕਿਉਂਕਿ ਤੁਸੀਂ ਇੰਨੇ એનર્ਜੈਟਿਕ ਸੀ ਕਿ ਤੁਸੀਂ ਯੂਨੀਫਾਰਮ ਸਮੇਤ ਹੀ ਆ ਗਏ ਹੋ, ਤੇ ਬਹੁਤ ਅੱਛੀ ਬਾਤ ਹੈ, ਇਸ ਤਰ੍ਹਾਂ ਇਨਸਾਨ ਨੂੰ ਸ਼ੌਕ ਹੋਣਾ ਚਾਹੀਦਾ ਹੈ। ਇਹ ਦੱਸੋ ਕਿ ਤੁਸੀਂ ਕੀ ਸੋਚ ਕੇ ਆਏ ਸੋ ਕਿ ਤੁਸੀਂ क्यों जाओगे करतारपुर? देखने के यहाँ पे मतलब बिल्डिंग कैसी है, खास तौर पे जो हमने सुना था अपने बड़ों से सिख लोगों को देखने के लिए कि उनकी अपीयरेंसेस क्योंकि जस्ट हमने उनको कभी रियल में देखा नहीं है पहले कभी, तो जस्ट टीवीज़ में, तो उनको रियल में भी देखने आए थे और साथ ये बिल्डिंग देखने के लिए आए जो हमने सुना अपने बड़ों से। ਸੋ ਮੈਨੂੰ ਤੁਸੀਂ ਕਿ ਹੁੰਦਾ ਹੈ ਨਾ ਕੁਝ ਜਿਹੜੇ ਗੈਰ ਮੁਸਲਿਮ ਹੁੰਦੇ, ਜਿਹੜੇ ਮੁਸਲਿਮ ਹੁੰਦੇ ਨੇ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਪਾਈ ਦੀ ਏ ਕਿ ਉਹ ਗੈਰ ਮੁਸਲਿਮ ਹੈ, ਉਹਦੇ ਨਾਲ ਥੋੜਾ ਘੱਟ ਮਿਲਣਾ ਹੈ ਜਾਂ ਥੋੜਾ ਰਿਜ਼ਰਵ ਹੋ ਕੇ ਮਿਲਣਾ ਹੈ। ਤੁਹਾਨੂੰ ਕੁਝ ਐਸਾ ਤੁਹਾਡੇ ਵੱਡਿਆਂ ਨੇ ਸਿਖਾਇਆ ਕਿ ਤੁਸੀਂ ਦੂਸਰੇ ਲੋਕਾਂ ਨੂੰ ਕਿੰਜ ਮਿਲਣਾ ਹੈ? नहीं, सबसे बड़ा मतलब तो इंसानियत ही है ना, बिल्कुल। तो हमें अपने मज़हब को साइड पर रख के एक दूसरे के इंसानियत के रिश्ते से जो हम लोग एक दूसरे से हंस के मिल सकते हैं ना, बिल्कुल खुशी लाती है के साथ। ठीक है। ज़रूरी तो नहीं ना कि हम मतलब की दीवार को बीच में लेके आए हैं। ਬਿਲਕੁਲ ਜੀ, ਇਹ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਾਰੀਆਂ ਚੀਜ਼ਾਂ ਸਾਈਡ ਤੇ ਰੱਖ ਕੇ ਕੋਈ ਵੀ, ਕਿਉਂਕਿ ਮਜ਼ਹਬ ਤੇ ਹਰ ਕਿਸੇ ਨੂੰ ਆਪਣਾ ਆਪਣਾ ਮਜ਼ਹਬ ਪਿਆਰਾ ਹੁੰਦਾ, ਜਿਸ ਤਰ੍ਹਾਂ ਸਾਨੂੰ ਆਪਣਾ ਮਜ਼ਹਬ ਪਿਆਰਾ ਹੈ, ਤੇ ਸਭ ਇਨਸਾਨ ਇੱਕ ਜਿਹੇ ਹੁੰਦੇ ਨੇ, ਕੋਈ ਵੀ ਉਹ ਗਰੰਟਿਡ ਨਹੀਂ ਹੁੰਦਾ ਜਾਂ ਕਿਸੇ ਦੇ ਉੱਤੇ ਸਟੈਂਪ ਨਹੀਂ ਲੱਗੀ ਹੁੰਦੀ ਕਿ ਇਹ ਸਭ ਅੱਲਾਹ ਤਾਲਾ ਨੇ ਪੈਦਾ ਕੀਤੇ, ਤੇ ਉਸ ਤੋਂ ਬਾਅਦ ਅਸੀਂ ਇਨਸਾਨਾਂ ਨੇ ਫਿਰਕੇ ਪਾ ਲਏ। ਤੇ ਠੀਕ ਹੈ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਇਹ ਦੱਸੋ ਕਿ ਤੁਸੀਂ ਹੁਣ ਜਾ ਕੇ ਆਪਣੀ ਸਹੇਲੀਆਂ ਨੂੰ ਦੱਸੋਗੇ ਕਿ ਤੁਸੀਂ ਗਏ ਸੀ? ਜ਼ਰੂਰ। ਤੇ ਤੁਸੀਂ ਇੰਜੋਏ ਕੀ ਕੀਤਾ ਇੱਥੇ, ਮਤਲਬ ਤੁਸੀਂ ਫੋਟੋਆਂ ਕੋਈ ਵੀਡੀਓ ਬਣਾਈ ਵਿਖਾਉਣ ਲਈ? बनाई है जी, बनाई है, ਬਣਾ ਲਈਆਂ ਨੇ? व्हाट्सएप पे 2 स्टेटस ਸਹੀ ਸਟੇਟਸ ਲਗਾ ਵੀ ਦਿੱਤੇ ਨੇ? भी लगाने हैं। ਅੱਛਾ ਜੀ, ਤੇ ਤੁਹਾਨੂੰ ਸਭ ਤੋਂ ਜ਼ਿਆਦਾ ਖੂਬਸੂਰਤ ਚੀਜ਼ ਇੱਥੇ ਦੀ ਕੀ ਲੱਗੀ? यहाँ बिल्डिंग, ये वाली बिल्डिंग और अंदर जो पेंटिंग्स हैं। ठीक है, म्यूजियम का हिस्सा, ठीक हो गया। ਤੇ ਚਲੋ ਠੀਕ ਹੈ ਜੀ, ਦੁਬਾਰਾ ਵੀ ਆਓ। ਤੇ ਕੁਝ ਕਹਿਣਾ ਚਾਹੋਗੇ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ? बस यही कि हर चीज़, सारे मामलात पाकिस्तानी हिंदू ये सारे एक तरफ हैं, लेकिन सबसे पहले हम लोग इंसान हैं और इंसान होने के नाते हम सबको इकट्ठे प्यार मोहब्बत से रहना चाहिए। और ये जो भी आजकल मसाइल चल रहे हैं इंडिया में, कश्मीरियों के जो भी हैं, इन सब मसलों को हम लोगों को हल करना चाहिए, क्योंकि हिंदू मुसलमान पाकिस्तानी और इंडियन तो एक तरफ है, लेकिन सबसे पहले तो हम इंसान हैं ना, तो इनके सारे तकाजे पूरे करने चाहिए। ਜੀ ਬਹੁਤ ਵਧੀਆ ਮੈਸੇਜ ਦਿੱਤਾ ਜੀ ਕਿ ਇਨਸਾਨ, ਸਭ ਤੋਂ ਪਹਿਲਾਂ ਇਨਸਾਨ ਨੂੰ ਇਨਸਾਨੀਅਤ ਵੇਖਣੀ ਚਾਹੀਦੀ ਹੈ ਕਿ ਬੇਸਿਕਲੀ ਤੁਸੀਂ ਸਾਰੇ ਇਨਸਾਨ ਆ, ਠੀਕ ਹੈ, ਧਰਮ ਮਜ਼ਹਬ ਸਭ ਬਾਅਦ 'ਚੋਂ ਆ ਜਾਂਦੇ ਨੇ, ਤੇ ਇਨਸਾਨ ਦੀ ਇਨਸਾਨੀਅਤ ਦੇ ਨਾਤੇ ਹੀ ਖਿਦਮਤ ਕਰਨੀ ਚਾਹੀਦੀ ਹੈ, ਮਿਲਣਾ ਚਾਹੀਦਾ ਹੈ, ਪਿਆਰ ਵਧਾਉਣਾ ਚਾਹੀਦਾ ਹੈ ਜੀ। ਬਹੁਤ ਚੰਗਾ ਲੱਗਾ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ।